ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਥੇ ਪ੍ਰਾਈਵੇਟ ਥਰਮਲ ਪਲਾਂਟ ਲਿਆਂਦੇ ਗਏ ਪੰਜਾਬ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਗਿੱਠ-ਮਿੱਠ ਕਰਕੇ ਜੀ। ਹੁਣ ਇਹਨਾਂ ਨੇ ਜਿੰਨੇ ਸਰਕਾਰੀ ਥਰਮਲ ਪਲਾਂਟ ਸੀ ਸਾਰੇ ਖਤਮ ਕਰਤੇ ਪੰਜਾਬ ਦੇ ਵਿੱਚ। ਉਹਨਾਂ ਨੇ ਸੋਚਿਆ ਕਿ ਜਦੋਂ ਭ੍ਰਿਸ਼ਟਾਚਾਰ ਕਰਦੇ ਆ ਫਿਰ ਸਾਡੀਆਂ ਫਾਈਲਾਂ ਖੋਲ ਜਾਂਦੀਆਂ ਜੀ, ਫਸ ਜਾਂਦੇ ਆ ਜੀ, ਕਿਉਂ ਨਾ ਸਿੱਧੇ ਰੂਪ 'ਚ ਭ੍ਰਿਸ਼ਟਾਚਾਰ ਕੀਤਾ ਜਾਵੇ। 70,000 ਕਰੋੜ ਰੁਪਈਆ ਇਹ ਬਿਜਲੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਹੈ ਉਹਨਾਂ ਦੇ ਮਾਲਕਾਂ ਨੂੰ ਜਾਂਦਾ ਹੈ, ਉਹਨਾਂ ਦੇ ਥਰੂ ਫਿਰ ਪਾਸੇ ਤੋਂ ਜਿਹੜੀਆਂ ਇਹਨਾਂ ਦੀ ਸੈਟਿੰਗਾਂ ਹੋਈਆਂ ਪਹਿਲਾਂ ਬਾਦਲਾਂ ਦੀ ਜੇਬਾਂ ਭਰਦੀਆਂ ਰਹੀਆਂ, ਉਹਨਾਂ ਰਾਹਾਂ ਤੇ ਤੁਰ ਕੇ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਦੀਆਂ ਜੇਬਾਂ ਵਿੱਚ ਇਹ ਪੈਸਾ ਪੈ ਰਿਹਾ ਹੈ। ਤੇ ਮਨਪ੍ਰੀਤ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਬੁਲਾਈ ਸੀ ਜੀ, ਆਪਣੇ ਸਾਰੀਆਂ ਗੱਲਾਂ ਤੇ ਸਫਾਈ ਦੇਣ ਲਈ। ਉਹਨਾਂ ਨੇ ਉੱਥੇ ਪਹਿਲਾਂ ਕਿਉਂ ਕਿਹਾ ਸੀ 2017 ਦੇ ਵਿੱਚ ਕਿ ਮੈਂ ਬਠਿੰਡੇ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢੂੰਗਾ ਜੀ, ਇਹ ਮੇਰਾ ਵਾਅਦਾ ਹੈ ਮਨਪ੍ਰੀਤ ਬਾਦਲ ਦਾ। ਤੇ ਅੱਜ ਉਹੀ ਮਨਪ੍ਰੀਤ ਬਾਦਲ ਕਹਿੰਦਾ ਹੈ ਕਿ ਕੋਲਾ ਮਹਿੰਗਾ ਹੈ, ਵਾਤਾਵਰਨ ਇੱਥੇ ਖਰਾਬ ਹੁੰਦਾ ਹੈ, ਕਿ 2017 'ਚ ਉਹਨਾਂ ਨੂੰ ਪਤਾ ਨਹੀਂ ਸੀ ਕਿ ਵਾਤਾਵਰਨ ਖਰਾਬ ਹੁੰਦਾ ਹੈ। ਮੈਂ ਬਿਆਨ ਨਾ ਦੇਵਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ ਇਸ ਸਮੇਂ ਜਿਹੜਾ ਰਾਜਨੀਤਿਕ ਮਾਹੌਲ ਆ ਬਹੁਤ ਗਰਮ ਹੈ, ਕਿਉਂਕਿ ਜੇ ਆਪਾਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਵੱਲੋਂ ਇੱਕ ਮੰਤਰੀ ਮੰਡਲ ਦੀ ਬੈਠਕ ਹੁੰਦੀ ਹੈ, ਇਸ ਬੈਠਕ ਦੇ ਵਿੱਚ ਲੰਬੇ ਸਮੇਂ ਤੋਂ ਵਿਵਾਦ ਦੇ ਵਿੱਚ ਚੱਲ ਰਿਹਾ ਬਠਿੰਡਾ ਦਾ ਗੁਰੂ ਨਾਨਕ ਥਰਮਲ ਪਲਾਂਟ, ਜਿਸ ਨੂੰ ਪੁੱਡਾ ਨੂੰ ਦੇਣ ਦੀ ਫੈਸਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਲੈ ਲਿਆ ਜਾਂਦਾ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਫੈਸਲੇ ਦੇ ਖਿਲਾਫ ਇੱਕ ਵੱਡੀ ਜੰਗ ਛੇੜ ਦਿੱਤੀ ਜਾਂਦੀ ਹੈ ਤੇ ਇਸ ਜੰਗ ਦਾ ਆਗਾਜ਼ ਆ ਜਿਹੜਾ ਉਹ ਬਠਿੰਡਾ ਤੋਂ ਕੱਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਅਮਰਦੀਪ ਸਿੰਘ ਜੀ ਰਾਜਨ, ਜੋ ਕਿ ਪੰਜਾਬ ਦੇ ਯੂਥ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਇਸ ਦੇ ਨਾਲ ਯੂਥ ਦੇ ਹੀ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਅਮਰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਸ ਵਿਵਾਦ ਬਾਰੇ, ਜਿਹੜਾ ਵਿਵਾਦ ਨਹੀਂ ਕਹੂੰਗਾ, ਇਹ ਫੈਸਲਾ ਹੈ ਜਿਹੜਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ, ਇਸ ਫੈਸਲੇ ਦਾ ਤੁਹਾਡੇ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਬਿਲਕੁਲ, ਤੇ ਇਸ ਵਿਰੋਧ ਦੇ ਪਿੱਛੇ ਤੁਸੀਂ ਕੀ ਤਰਕ ਦੇਣਾ ਚਾਹੋਗੇ ਕਿ ਕਿਹਨਾਂ ਕਾਰਨ ਕਰਕੇ ਤੁਸੀਂ ਇਸ ਫੈਸਲੇ ਦਾ ਜਿਹੜਾ ਵਿਰੋਧ ਕਰ ਰਹੇ ਹੋ? ਦੇਖੋ ਜੀ, ਜਿਹੜਾ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਇਹਨਾਂ ਨੇ 22 ਤਰੀਕ ਨੂੰ 22 ਜੂਨ ਨੂੰ ਜਿਹੜਾ ਮੋਹਰ ਲਾਈ ਗਈ ਹੈ ਜੀ, ਵੀ ਇਹਨੂੰ ਪੁੱਡਾ ਦੇ ਹਵਾਲੇ ਕੀਤਾ ਗਿਆ ਜੀ, ਵੀ ਇੱਥੇ ਕਲੋਨੀਆਂ ਕੱਟ ਕੇ ਤੇ ਪਲਾਟ ਵੇਚੇ ਜਾਣ ਜੀ। ਇਹ ਜੋ ਗੁਰੂ ਨਾਨਕ ਦੇਵ ਥਰਮਲ ਪਲਾਂਟ 1979 ਦੇ ਵਿੱਚ ਗੁਰੂ ਨਾਨਕ ਦੇਵ ਜਨਮ ਦਿਨ ਤੇ ਇੱਥੇ ਲਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ, ਇਹ ਇੱਕ ਬਠਿੰਡੇ ਵਾਸਤੇ ਇੱਕ ਤੋਹਫੇ ਦੇ ਤੌਰ ਤੇ ਬਠਿੰਡੇ ਨੂੰ ਇੱਕ ਬਹੁਤ ਵਧੀਆ ਇੱਕ ਸੋਰਸਿਸ ਸੀਗੇ ਬਠਿੰਡੇ ਦੀ ਇਕਨੋਮਿਕ ਪੋਜੀਸ਼ਨ ਦੇ ਲਈ, ਸਾਧਨਾਂ ਦੇ ਲਈ। ਸਾਰੇ ਇੱਥੇ ਪੰਜਾਬ ਨੂੰ ਜਿਹੜੀ ਇੱਥੋਂ ਬਣ ਕੇ ਬਿਜਲੀ ਜਾਂਦੀ ਸੀ, ਸਰਕਾਰੀ ਇੱਕ ਥਰਮਲ ਪਲਾਂਟ ਜੋ ਲਾਇਆ ਗਿਆ ਸੀਗਾ ਜੀ। ਉਹ ਉਸ ਥਰਮਲ ਪਲਾਂਟ ਨੂੰ ਪਹਿਲਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਥੇ ਪ੍ਰਾਈਵੇਟ ਥਰਮਲ ਪਲਾਂਟ ਲਿਆਂਦੇ ਗਏ ਪੰਜਾਬ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਗਿੱਠ-ਮਿੱਠ ਕਰਕੇ। ਹੁਣ ਇਹਨਾਂ ਨੇ ਜਿੰਨੇ ਸਰਕਾਰੀ ਥਰਮਲ ਪਲਾਂਟ ਸੀ ਸਾਰੇ ਖਤਮ ਕਰਤੇ ਪੰਜਾਬ ਦੇ ਵਿੱਚੋਂ ਜੀ। ਉਹ ਜਿਹੜੀ ਇੱਥੇ ਸਾਨੂੰ ਜਿਹੜੀ 2.5 ਰੁਪਏ ਬਿਜਲੀ ਕੋਸਟ ਕਰਦੀ ਹੈ, ਜਿਹੜੇ ਇੱਥੋਂ ਦੇ ਐਕਸਪਰਟਸ ਹੈਗੇ ਆ ਜੀ, ਉਹ ਕਹਿੰਦੇ ਸਾਨੂੰ 2.5 ਰੁਪਏ ਬਿਜਲੀ ਇੱਥੇ ਕੋਸਟ ਕਰਦੀ ਹੈ ਜੀ। ਉਹਨੂੰ ਛੱਡ ਕੇ ਇਹਨਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਲਿਆਂਦੇ ਗਏ ਪੰਜਾਬ ਦੇ ਵਿੱਚ, ਤੇ ਉੱਥੋਂ ਸਾਨੂੰ ਮਹਿੰਗੀ ਬਿਜਲੀ ਜਿਹੜੀ ਹੈ 10 ਰੁਪਏ ਕੋਸਟ ਸਾਨੂੰ ਦੇ ਰਹੇ ਆ ਜੀ। 10 ਰੁਪਏ ਕੋਸਟ ਸਾਨੂੰ ਪੈ ਰਹੀ ਹੈ ਆਮ ਬੰਦਿਆਂ ਨੂੰ, ਆਮ ਵਪਾਰੀਆਂ ਨੂੰ, ਕਿਸਾਨ ਭਰਾਵਾਂ ਨੂੰ, ਸਾਰਿਆਂ ਨੂੰ ਹੀ ਪੈਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਇਹ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਖਜ਼ਾਨੇ ਚੋਂ ਜਿਹੜਾ ਕਿ ਸੁਖਬੀਰ ਬਾਦਲ ਨੇ ਉਹਨਾਂ ਨੇ ਡੀਲਾਂ ਕੀਤੀਆਂ ਜੀ, ਵੀ ਜਿਹੜਾ ਕਿ 2800 ਕਰੋੜ ਰੁਪਈਆ ਹਰ ਸਾਲ ਪੰਜਾਬ ਦੇ ਖਜ਼ਾਨੇ ਚੋਂ ਇਹਨਾਂ ਜਿਹੜੇ ਬਿਜਲੀ ਦੇ ਜਿਹੜੇ ਪਲਾਂਟ ਦੇ ਜਿਹੜੇ ਮਾਲਕ ਹੈ ਜਿਹੜੇ ਜੀ, ਇਹਨਾਂ ਨੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਆ ਜਿਹੜੀ ਕੰਪਨੀਆਂ ਨੇ, ਉਹਨਾਂ ਨੂੰ ਜਾਂਦਾ ਹੈ ਜੀ। ਉਹ ਕਿਉਂ ਜਾਂਦਾ ਇੰਨਾ ਵੱਡੇ ਲੈਵਲ ਦੇ ਉੱਤੇ ਇੰਨਾ ਪੈਸਾ? ਇਹ ਆਪਣੇ ਸਰਕਾਰੀ ਥਰਮਲ ਪਲਾਂਟ ਪਏ ਹੈ ਤੇ ਉਹਨਾਂ ਨੂੰ ਆਪਾਂ ਰੈਨੋਵੇਟ ਕਰਕੇ ਨਵੀਂ ਟੈਕਨੀਕਸ ਨਾਲ ਮੋਡੀਫਾਈ ਕਰਕੇ ਚਲਾ ਸਕਦੇ ਹਾਂ। ਜਦੋਂ ਕਿ 2007 ਦੇ ਵਿੱਚ ਇਹਨਾਂ ਨੇ ਪਹਿਲਾਂ 700 ਕਰੋੜ ਰੁਪਈਆ 737 ਕਰੋੜ ਰੁਪਈਆ ਜਿਹੜਾ ਇੱਥੇ ਇਹਨਾਂ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਰੈਨੋਵੇਸ਼ਨ ਤੇ ਲਾਇਆ। ਇੱਥੇ ਸਵਾਲ ਆ ਜਿਹੜਾ ਇੱਥੇ ਖੜਾ ਹੁੰਦਾ ਕਿ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ, ਉਹਨਾਂ ਵੱਲੋਂ ਇੱਕ ਤਰਕ ਦਿੱਤਾ ਜਾ ਰਿਹਾ ਕਿ ਜਿਹੜਾ ਕੋਲਾ ਹੈ ਪੰਜਾਬ ਦੇ ਵਿੱਚ, ਕੋਲਾ ਬਹੁਤ ਜ਼ਿਆਦਾ ਕੋਸਟ ਕਰ ਰਿਹਾ, ਜਾਣੀ ਕਿ ਮਹਿੰਗਾ ਪੈ ਰਿਹਾ, ਤੇ ਜਿਹਦੇ ਕਾਰਨ ਕੋਲੇ ਦੀ ਜ਼ਿਆਦਾ ਖਪਤ ਹੋਣ ਕਰਕੇ ਵਾਤਾਵਰਨ ਤੇ ਵੀ ਜਿਹੜਾ ਇਹਦਾ ਬੁਰਾ ਅਸਰ ਪੈ ਰਿਹਾ, ਜਿਸ ਕਰਕੇ ਇਹ ਜਿਹੜਾ ਥਰਮਲ ਪਲਾਂਟ ਹੈ ਉਹ ਆਊਟ ਆਫ ਡੇਟਡ ਹੋ ਚੁੱਕਿਆ ਤੇ ਇਸ ਕਰਕੇ ਜਿਹੜਾ ਇਸ ਨੂੰ ਬੰਦ ਕਰਨ ਦੀ ਜਿਹੜੀ ਨੌਬਤ ਆਈ ਹੈ। ਦੇਖੋ ਜੀ, ਜਿਹੜਾ ਕਿ ਮਨਪ੍ਰੀਤ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਬੁਲਾਈ ਸੀ ਜੀ
ਆਪਣੇ ਸਾਰੀਆਂ ਗੱਲਾਂ ਤੇ ਸਫਾਈ ਦੇਣ ਲਈ ਜੀ ਜਿਹੜੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਵੀ ਮਿੱਠੇ ਮਿੱਠੇ ਬੋਲ, ਮੱਖਣ ਤੇ ਮਲਾਈ ਵਿੱਚੋਂ ਭਿੱਜੇ ਹੋਏ ਜੀ, ਉਰਦੂ ਦੀ ਭਾਸ਼ਾ ਵਿੱਚ ਪਰੋਏ ਹੋਏ ਬੋਲ ਜੀ, ਬੋਲ ਕੇ ਆਮ ਜਨਤਾ ਨੂੰ ਮੂਰਖ ਬਣਾਉਣਾ, ਤੇ ਉਹ ਪਹਿਲਾਂ 2017 ਦੇ ਵਿੱਚ ਕਾਮਯਾਬ ਹੋਏ ਬਠਿੰਡੇ ਜਿੱਤਣ ਦੇ ਵਿੱਚ। ਜੀ, ਉਹਨਾਂ ਨੇ ਉੱਥੇ ਪਹਿਲਾਂ ਕਿਉਂ ਕਿਹਾ ਸੀ 2017 ਦੇ ਵਿੱਚ ਕਿ ਮੈਂ ਬਠਿੰਡੇ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢੂੰਗਾ, ਜੀ, ਇਹ ਮੇਰਾ ਵਾਅਦਾ ਹੈ ਮਨਪ੍ਰੀਤ ਬਾਦਲ ਦਾ। ਤੇ ਅੱਜ ਉਹੀ ਮਨਪ੍ਰੀਤ ਬਾਦਲ ਕਹਿੰਦਾ ਹੈ ਕਿ ਕੋਲਾ ਮਹਿੰਗਾ ਹੈ, ਵਾਤਾਵਰਨ ਇੱਥੇ ਖਰਾਬ ਹੁੰਦਾ ਹੈ, ਕਿ 2017 'ਚ ਉਹਨਾਂ ਨੂੰ ਪਤਾ ਨਹੀਂ ਸੀ ਕਿ ਵਾਤਾਵਰਨ ਖਰਾਬ ਹੁੰਦਾ ਹੈ। ਮੈਂ ਬਿਆਨ ਨਾ ਦੇਵਾਂ, ਜੀ, ਇਹ ਕਮਿਟਮੈਂਟ ਬਠਿੰਡੇ ਵਾਲਿਆਂ ਵਾਸਤੇ ਨਾ ਕਰਾਂ। ਜੀ, ਉਹਨਾਂ ਨੇ ਜਿਹੜੇ ਉੱਥੇ ਕਮਿਟਮੈਂਟਸ ਕੀਤੀਆਂ, ਅੱਜ 3 ਸਾਲ ਹੋ ਗਏ ਥਰਮਲ ਬੰਦ ਪਿਆ ਹੈ, ਤਾਂ ਉਹ ਤੁਸੀਂ ਦੱਸੋ ਵੀ ਉਹ ਕਮਿਟਮੈਂਟ ਕਿਸ ਆਧਾਰ ਤੇ ਮਨਪ੍ਰੀਤ ਬਾਦਲ ਜੀ ਨੇ ਕੀਤੀਆਂ 2017 ਦੇ ਵਿੱਚ? ਅਮਰਦੀਪ ਜੀ, ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਬਿਜਲੀ ਦੇ ਰੇਟ ਸਭ ਤੋਂ ਜ਼ਿਆਦਾ ਇਸ ਸਮੇਂ ਹੈ ਕਿ ਜਿਹੜੇ ਸਰਕਾਰੀ ਥਰਮਲ ਪਲਾਂਟ ਆ ਉਹ ਬੰਦ ਹੋ ਰਹੇ ਨੇ, ਤੇ ਪ੍ਰਾਈਵੇਟ ਥਰਮਲ ਪਲਾਂਟਸ ਤੋਂ ਜਿਹੜੀ ਵੱਧ ਰੇਟ ਦੇ ਵਿੱਚ ਜਿਹੜੀ ਬਿਜਲੀ ਖਰੀਦੀ ਜਾ ਰਹੀ ਹੈ, ਤੇ ਜਿਹਦਾ ਸਿੱਧਾ ਭਾਰ ਹੈ ਪੰਜਾਬ ਦੇ ਲੋਕਾਂ ਉੱਪਰ ਪੈ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਸਰਾਸਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜੋ 4 ਥਰਮਲ ਪਲਾਂਟ ਇੱਥੇ ਲਿਆਂਦੇ ਆ ਪੰਜਾਬ ਦੇ ਵਿੱਚ, ਜੀ, ਉਹਨਾਂ ਨੇ ਸੋਚਿਆ ਕਿ ਜਦੋਂ ਭ੍ਰਿਸ਼ਟਾਚਾਰ ਕਰਦੇ ਆ ਫਿਰ ਸਾਡੀਆਂ ਫਾਈਲਾਂ ਖੋਲ ਜਾਂਦੀਆਂ ਜੀ, ਫਸ ਜਾਂਦੇ ਆ ਜੀ, ਕਿਉਂ ਨਾ ਸਿੱਧੇ ਰੂਪ 'ਚ ਭ੍ਰਿਸ਼ਟਾਚਾਰ ਕੀਤਾ ਜਾਵੇ। ਇਹਨਾਂ ਬਿਜਲੀ ਥਰਮਲ ਪਲਾਂਟਾਂ ਨੂੰ 2800 ਕਰੋੜ ਰੁਪਈਆ ਸਾਲ ਦਾ ਦਿੱਤਾ ਜਾਂਦਾ ਹੈ, ਜੋ ਕਿ 25 ਸਾਲ ਤੱਕ ਦੇਣਾ ਹੈ। ਜੀ, 70,000 ਕਰੋੜ ਰੁਪਈਆ ਇਹ ਬਿਜਲੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਹੈ ਉਹਨਾਂ ਦੇ ਮਾਲਕਾਂ ਨੂੰ ਜਾਂਦਾ ਹੈ। ਉਹਨਾਂ ਦੇ ਥਰੂ ਫਿਰ ਪਾਸੇ ਤੋਂ ਜਿਹੜੀਆਂ ਇਹਨਾਂ ਦੀ ਸੈਟਿੰਗਾਂ ਹੋਈਆਂ, ਪਹਿਲਾਂ ਬਾਦਲਾਂ ਦੀ ਜੇਬਾਂ ਭਰਦੀਆਂ ਰਹੀਆਂ, ਉਹਨਾਂ ਰਾਹਾਂ ਤੇ ਤੁਰ ਕੇ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਦੀਆਂ ਜੇਬਾਂ ਵਿੱਚ ਇਹ ਪੈਸਾ ਪੈ ਰਿਹਾ ਹੈ। ਤੇ ਜਿਹੜਾ ਕਿ ਸਾਡੇ ਸਰਕਾਰੀ ਥਰਮਲ ਪਲਾਂਟ ਹੈ, ਜਿਹੜੇ ਸਾਡੇ ਐਕਸਪਰਟਸ ਹੈਗੇ ਆ, ਉਹ ਕਹਿੰਦੇ ਆ ਕਿ ਜਿਹੜਾ ਕਿ ਸਾਨੂੰ ਇੱਥੋਂ ਜਿਹੜੀ ਬਿਜਲੀ 2.5 ਰੁਪਏ ਪੈਂਦੀ ਹੈ। ਜੀ, ਜਦੋਂ ਕਿ ਮਨਪ੍ਰੀਤ ਸਿੰਘ ਬਾਦਲ ਜੀ ਨੇ ਪਰਸੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਸਫਾਈਆਂ ਦੇਣ ਦੇ ਲਈ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ, ਉਹਦੇ 'ਚ ਆਪ ਮੰਨੇ ਹੈ, ਆਪ ਫਸ ਕੇ ਉਸ ਪ੍ਰੈਸ ਕਾਨਫਰੰਸ ਨੂੰ ਕਰਕੇ ਕਿ ਮੈਨੂੰ 2 ਰੁਪਏ 30 ਪੈਸੇ ਤੇ 2 ਰੁਪਏ 70 ਪੈਸੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਮਿਲਦੀ ਹੈ, ਮੈਂ ਮਹਿੰਗੀ ਬਿਜਲੀ ਕਿਵੇਂ ਲੈ ਲਾਂ ਸਰਕਾਰੀ ਥਰਮਲ ਪਲਾਂਟਾਂ ਨੂੰ, ਜਿਨ੍ਹਾਂ ਤੋਂ ਚਲਾਉਣ ਦੇ ਲਈ ਸਾਨੂੰ 110 ਕਰੋੜ ਰੁਪਏ ਐਨੂਅਲੀ ਖਰਚਾ ਆਉਂਦਾ ਹੈ। ਜੀ, ਕਿੱਥੇ ਤਾਂ 2800 ਕਰੋੜ ਰੁਪਈਆ ਆਪਾਂ ਨੂੰ ਬਿਜਲੀ ਪਰਚੇਜ਼ ਕਰਨੀ ਪੈ ਰਹੀ ਹੈ, ਕਿੱਥੇ ਆਪਾਂ 110 ਕਰੋੜ ਰੁਪਏ ਮੇਨਟੇਨੈਂਸ ਚਾਰजेस ਹੈ ਜੀ, ਜਿਹਦੇ 'ਚ 1000 EMPLOYE ਨੂੰ ਨੌਕਰੀ ਮਿਲੀ ਹੋਈ ਹੈ ਜੀ, ਠੀਕ ਹੈ ਜੀ, ਜਿਹਦੇ ਵਿੱਚ ਹੁਣ ਕਈ ਬੰਦੇ ਜਿਹੜੇ ਹੁਣ ਰਿਟਾਇਰਮੈਂਟ ਦੇ ਨੇੜੇ ਹੋਣਗੇ, ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਨੇ ਰਿਟਾਇਰ ਹੋ ਜਾਣਾ ਹੈ। ਉਸ ਤੋਂ ਬਾਅਦ ਉਹ ਖਾਲੀ ਅਸਾਮੀਆਂ ਹੋਣੀਆਂ ਸੀ ਜੇ ਥਰਮਲ ਪਲਾਂਟ ਚੱਲਦਾ ਰਹਿੰਦਾ, ਤਾਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਉੱਥੇ ਨੌਕਰੀਆਂ ਮਿਲਣੀਆਂ ਸੀ ਜੀ। ਅੱਜ ਉਹ ਨੌਕਰੀਆਂ ਖੁੱਸ ਗਈਆਂ ਕਿ ਉਹ ਜਿਹੜੇ ਪਲਾਟ ਕੱਟਣੇ ਹੈ ਉਹਨਾਂ ਦੇ ਵਿੱਚ ਕੋਈ ਝਾੜੂ ਮਾਰਨ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਊਗਾ ਮਨਪ੍ਰੀਤ ਸਿੰਘ ਬਾਦਲ ਜੀ। ਹਾਂਜੀ, ਸੋ ਦੈਟ ਕਿ ਇਹ ਇੱਕ ਜਿਹੜਾ ਇਹਨਾਂ ਨੇ ਪੈਸੇ ਖਾਣ ਦਾ ਸਿਸਟਮ ਬਣਾਇਆ, ਉਹਨਾਂ ਹੀ ਰਾਹਾਂ ਤੇ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਟੀਮ, ਜਿਨ੍ਹਾਂ ਦਾ ਹਿੱਸਾ ਇੱਕ ਬਠਿੰਡੇ ਤੋਂ ਮਨਪ੍ਰੀਤ ਸਿੰਘ ਬਾਦਲ ਹੈ, ਜੋ ਕਿ ਮਿੱਠੇ ਮਿੱਠੇ ਬੋਲ ਕੇ ਜਨਤਾ ਨੂੰ ਆਪਣੇ ਬੋਲਾਂ ਵਿੱਚ ਫਸਾਉਣ ਦੇ ਵਿੱਚ ਬਹੁਤ ਕਾਮਯਾਬ ਰਹੇ 2017 ਦੇ ਵਿੱਚ। ਪਰ ਹੁਣ ਮੈਨੂੰ ਨਹੀਂ ਉਮੀਦ ਕਿ 2022 ਦੇ ਵਿੱਚ ਬਠਿੰਡੇ ਦੇ ਲੋਕ ਉਹਨਾਂ ਨੂੰ ਵੋਟ ਪਾਉਣਗੇ ਜੀ। ਠੀਕ, ਬੜਾ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਇੱਥੇ ਕੀਤਾ ਗਿਆ, ਤੁਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ, ਇਸ ਥਰਮਲ ਨੂੰ ਪੁੱਡਾ ਨੂੰ ਦਿੱਤੇ ਜਾਣ ਦਾ ਤੁਹਾਡੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਅੱਗੇ ਤੁਹਾਡੀ ਕੀ ਪਲੈਨਿੰਗ ਹੈ? ਵੀ ਇਹ ਬਸ ਕੱਲ੍ਹ ਵਾਲੇ ਵਿਰੋਧ ਤੱਕ ਹੀ ਸੀਮਿਤ ਹੈ ਜਾਂ ਇਸ ਤੇ ਅੱਗੇ ਵੀ ਤੁਸੀਂ ਕੁਝ ਪਲਾਨ ਆਊਟ ਕਰ ਰਹੇ ਹੋ? ਨਹੀਂ ਜੀ, ਕੱਲ੍ਹ ਅਸੀਂ SDM ਸਾਹਿਬ ਨੂੰ ਮਿਲੇ ਹਾਂ, ਠੀਕ ਹੈ ਜੀ। ਉੱਥੇ SDM ਸਾਹਿਬ ਜਦੋਂ ਸਾਡੇ ਪ੍ਰੋਟੈਸਟ ਹੋ, ਜਦੋਂ ਅਸੀਂ ਸਾਨੂੰ ਇਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ, ਬਹੁਤ ਇਹਨਾਂ ਦੀ ਇੱਕੋ ਜਿਹੀਆਂ ਚਾਲਾਂ ਜਿਹੜੀਆਂ ਕਿ ਆਮ ਬੰਦੇ ਨੂੰ ਇਹਨਾਂ ਨੇ ਬੋਲਣ ਵੀ ਨਹੀਂ ਦੇਣਾ ਜੀ। ਅਸੀਂ ਜਦੋਂ ਕਿ ਮਨਪ੍ਰੀਤ ਬਾਦਲ ਜੀ ਦੇ ਆਫਿਸ ਨੂੰ ਘੇਰਨਾ ਸੀਗਾ, ਇਹਨਾਂ ਨੇ ਕੀ ਕੀਤਾ ਜੀ, ਵੱਡੇ ਵੱਡੇ ਬੈਰੀਗੇਡਸ ਉੱਥੇ AC ਮਾਰਕੀਟ ਕੋਲ ਹੀ ਲਾਤੇ ਜੀ। ਉੱਥੇ ਸਾਨੂੰ ਇਹਨਾਂ ਨੇ ਬਲੌਕ ਕਰਤਾ ਇੱਕ ਡੱਬੇ ਦੇ ਵਿੱਚ ਜੀ। ਅਸੀਂ ਉੱਥੇ ਗੋਲਡਿੱਗੀ ਕੋਲੇ ਆਪਣਾ ਪੈਟਰੋਲ ਪੰਪ ਹੈ, ਉਹਦੇ ਨਾਲ ਪਾਰਕਿੰਗ ਵਾਲੀ ਜਗ੍ਹਾ ਉੱਥੇ ਅਸੀਂ ਆਪਣਾ ਪ੍ਰੋਟੈਸਟ ਦਾ ਜਿਹੜਾ ਸਥਾਨ ਰੱਖਿਆ ਸੀ, ਤੇ ਪਰ ਇਹਨਾਂ ਨੇ ਸਾਨੂੰ ਉਸ ਡੱਬੇ 'ਚ ਬੰਦ ਕਰਕੇ ਚਾਰੋਂ ਪਾਸੇ ਆਵਾਜਾਈ ਬੰਦ ਕਰਤੀ ਬਿਲਕੁਲ। ਸਾਨੂੰ ਉੱਥੇ ਬੈਰੀਗੇਡਸ ਲਾਤੇ ਵੱਡੇ ਵੱਡੇ, ਅਸੀਂ ਬਹੁਤ ਪ੍ਰੋਟੈਸਟ ਕੀਤਾ, ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਠੀਕ ਹੈ ਜੀ। ਤਾਂ ਕਿ ਮਤਲਬ ਕਿ ਜਿਹੜੀ ਇਹਨਾਂ ਦੀ ਜਿਹੜੀ ਆਵਾਜ਼ ਹੈ ਉਸ ਡੱਬੇ 'ਚ ਹੀ ਬੰਦ ਹੋ ਕੇ ਰਹਿ ਜੇ ਤੇ ਸ਼ਹਿਰ ਵਾਸੀਆਂ ਨੂੰ ਪਤਾ ਵੀ ਨਾ ਲੱਗੇ। ਅਮਰਦੀਪ ਜੀ, ਇੱਕ ਬੜਾ ਵੱਡਾ ਇਲਜ਼ਾਮ ਹੈ ਜਿਹੜਾ ਲਗਾਇਆ ਜਾ ਰਿਹਾ ਕਿ ਜਿਹੜਾ ਪ੍ਰੋਟੈਸਟ ਹੋਇਆ, ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਜਿਹੜੀ ਹਦਾਇਤ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ, ਉਸ ਹਦਾਇਤ ਦੀ ਜਿਹੜੀਆਂ ਪੂਰੀ ਤਰ੍ਹਾਂ ਨਾਲ ਧੱਜੀਆਂ ਉਡਾਈਆਂ ਗਈਆਂ। ਜਿਹੜੇ ਤੁਹਾਡੇ ਵਲੰਟੀਅਰ ਸੀਗੇ, ਵਲੰਟੀਅਰਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਵਲੰਟੀਅਰ ਵੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਮਾਸਕ ਆ ਉਹ ਨਹੀਂ ਪਹਿਨੇ ਗਏ ਸੀ, ਤੇ ਬਠਿੰਡਾ ਵਾਸੀਆਂ ਵੱਲੋਂ ਇਸ ਚੀਜ਼ ਦਾ ਸੋਸ਼ਲ ਮੀਡੀਆ ਦੇ ਉੱਪਰ ਰੋਸ ਵੀ ਜਤਾਇਆ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ, ਉਸ ਵੱਲੋਂ ਇਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਕਿ ਉਹਨਾਂ ਨੂੰ ਇਸ ਮਹਾਮਾਰੀ ਨੂੰ ਵਧਾਉਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇਹ ਕਾਰਗਰ ਸਾਬਤ ਹੋ ਸਕਦੀ। ਕੀ ਕਹਿਣਾ ਚਾਹੋ?
ਦੇਖੋ ਜੀ, ਇਸ ਪਿੱਛੇ, ਇਸ ਮਹਾਮਾਰੀ ਨੂੰ ਵਧਾਉਣ ਪਿੱਛੇ ਮੈਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਸੂਰਵਾਰ ਕਹੂੰਗਾ। ਨਹੀਂ, ਤੁਹਾਡੀ ਕੀ ਜ਼ਿੰਮੇਵਾਰੀ ਹੈ? ਕੱਲ ਜੋ ਉੱਥੇ ਵਾਪਰਿਆ, ਜੋ ਉੱਥੇ ਪਹਿਲਾਂ ਹੋਇਆ, ਤਾਂ ਤੁਹਾਨੂੰ ਮੈਂ ਦੱਸਾਂ ਇੱਕ ਮਿੰਟ, ਪਹਿਲਾਂ ਤਾਂ ਜਿਹੜੇ ਇਸ ਮਹਾਮਾਰੀ ਦੇ ਦੌਰਾਨ ਕੋਈ ਵਿਧਾਨ ਸਭਾ ਦਾ ਸੈਸ਼ਨ ਨਹੀਂ, ਕੋਈ ਲੋਕ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ ਜੀ, ਐਡੇ ਵੱਡੇ ਡਿਸੀਜਨ ਲੈਣੇ ਵੀ ਥਰਮਲ, ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਵੀ ਥਰਮਲ ਨੂੰ ਕੱਟ ਕੇ ਤੁਸੀਂ ਪੁੱਡਾ ਨੂੰ ਦੇ ਦਿਓ ਜੀ, ਪੁੱਡਾ ਕੱਟ ਕੇ ਪਲਾਟ ਵਿੱਚ 6 ਮਹੀਨੇ ਖੜ ਜਾਓ, ਫਿਰ ਜਦੋਂ ਮਹਾਮਾਰੀ ਰੁਕ ਜੂਗੀ ਕਰੋਨਾ ਦੀ, ਉਦੋਂ ਇਹ ਫੈਸਲੇ ਲਏ ਜਾਣ ਵੀ ਜਿਹਨੂੰ ਕੋਈ ਵਿਰੋਧ ਹੈ ਉਹ ਵਿਰੋਧ ਕਰ ਲੇ, ਜਿਹਨੇ ਕੋਈ ਪ੍ਰਦਰਸ਼ਨ ਕਰਨਾ ਉਹ ਪ੍ਰਦਰਸ਼ਨ ਕਰ ਲੇ ਜੀ। ਇਹ ਵੱਡੇ ਵੱਡੇ ਜਿਹੜੇ ਫੈਸਲੇ ਆ ਅੱਜ ਹੀ ਕਿਉਂ ਲਏ ਜਾ ਰਹੇ ਆ? ਕਿਉਂਕਿ ਲੋਕਾਂ ਨੂੰ ਦਬਾ ਕੇ ਅੰਦਰ ਸਿੱਟਿਆ ਜਾ ਰਿਹਾ ਘਰਾਂ ਦੇ ਵਿੱਚ ਵੀ ਮਹਾਮਾਰੀ ਹੈ ਕਰੋਨਾ ਦੀ, ਆਮ ਜਨਤਾ ਬੋਲੇ ਨਾ, ਉਹਦੇ ਵਿੱਚ ਵੱਡੇ ਵੱਡੇ ਜਿਹੜੇ ਘਪਲੇ ਆ ਇਹ ਸਰਕਾਰਾਂ ਕਰ ਲੈਣ। ਕੀ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪ੍ਰੋਟੈਸਟ ਤੁਸੀਂ ਕੀਤਾ, ਇਸ ਪ੍ਰੋਟੈਸਟ ਨਾਲ ਫੈਸਲਾ ਵਾਪਸ ਹੋ ਜਾਊਗਾ? ਦੇਖੋ ਜੀ, ਪ੍ਰੋਟੈਸਟ ਕਰਨਾ, ਇਹਨਾਂ ਦੀਆਂ ਕਾਂਗਰਸ ਦੀਆਂ, ਬੀਜੇਪੀ ਦੀਆਂ ਜਿਹੜੀਆਂ ਚਾਲਾਂ ਹੈ, ਇਹਨਾਂ ਨੂੰ ਜਨਤਾ ਮੂਹਰੇ ਨੰਗਾ ਕਰਨਾ, ਉਹ ਆਮ ਆਦਮੀ ਪਾਰਟੀ ਦਾ ਹੱਕ ਹੈ। ਲੋਕਾਂ ਨੂੰ ਦੱਸਣਾ, ਆਮ ਆਦਮੀ ਪਾਰਟੀ ਉਜਾਗਰ ਇਸ ਕਰਕੇ ਹੋਈ ਹੈ ਕਿ ਜਿਹੜੀ ਇਹ ਕਾਂਗਰਸੀ ਲੀਡਰ ਹੈ, ਇਹ ਬੀਜੇਪੀ ਦੇ ਜਿਹੜੇ ਲੀਡਰ ਹੈ, ਅਕਾਲੀ ਹੈ, ਇਹਨਾਂ ਦੀ ਚਾਲਾਂ ਕੀ ਹੈ ਆਮ ਜਨਤਾ ਦੇ ਲਈ ਜੀ। ਠੀਕ ਹੈ ਜੀ, ਇਸ ਲਈ ਅਸੀਂ ਉਹ ਪ੍ਰੋਟੈਸਟ ਕੀਤਾ। ਅਸੀਂ ਆਪਣੇ ਬੰਦਿਆਂ ਨੂੰ ਕਿਹਾ, ਵਲੰਟੀਅਰਸ ਨੂੰ ਕਿਹਾ, ਅਹੁਦੇਦਾਰਾਂ ਨੂੰ ਕਿਹਾ ਵੀ ਤੁਸੀਂ ਮਾਸਕ ਪਾ ਕੇ ਬੈਠੋ, ਦੂਰ ਦੂਰ ਰਹਿਣਾ ਹੈ। ਪਰ ਲੋਕਾਂ ਦਾ ਜਿਹੜਾ ਜਨੂਨ ਹੈ, ਲੋਕਾਂ ਦੇ ਵਿਚਾਰ ਹੈ ਅੰਦਰੋਂ, ਜਿਹੜੇ ਲੋਕਾਂ ਦਾ ਜਜ਼ਬਾ ਹੈ ਅੰਦਰੋਂ, ਜਿਹੜੇ ਇਹਨਾਂ ਦੇ ਗਲਤ ਫੈਸਲਿਆਂ ਦੇ ਪ੍ਰਤੀ, ਉਹ ਇਕੱਠ ਇੰਨਾ ਜ਼ਿਆਦਾ ਹੋ ਗਿਆ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਉਹਨੂੰ ਸੰਭਾਲ ਨਹੀਂ ਸਕੇ ਜੀ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਤੁਸੀਂ ਦੇਖੋ, ਜੇ ਸਰਕਾਰਾਂ ਚਾਹਣਗੀਆਂ ਵੀ ਇਹੋ ਜਿਹੇ ਸਮੇਂ ਤੇ ਇਹੋ ਜਿਹੇ ਫੈਸਲੇ ਨਾ ਲਏ ਜਾਣ, 6 ਮਹੀਨੇ ਰੁਕ ਕੇ ਲੈ ਲੈਣ, ਕੋਈ ਪ੍ਰਦਰਸ਼ਨ ਨਹੀਂ ਹੋਊਗਾ, ਕੁਝ ਨਹੀਂ ਹੋਊਗਾ। ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਸਾਡੀ ਕਿ 6 ਮਹੀਨੇ ਉਹ ਕੋਈ ਇਹੋ ਜਿਹੇ ਗਲਤ ਫੈਸਲੇ ਨਾ ਲੈਣ ਜਿਹਦੇ ਕਰਕੇ ਜਨਤਾ ਨੂੰ ਸੜਕਾਂ ਤੇ ਆਉਣਾ ਪਵੇ। ਨਹੀਂ ਤਾਂ ਜਨਤਾ ਸੜਕਾਂ ਤੇ ਆਊਗੀ, ਆਮ ਆਦਮੀ ਵੀ ਆਊਗੀ, ਕਿਉਂਕਿ ਉਂਝ ਮਰਨ ਨਾਲੋਂ ਫਿਰ ਜਨਤਾ ਕਹਿੰਦੀ ਅਸੀਂ ਘਰਾਂ ਦੇ ਵਿੱਚ ਵੜ ਕੇ ਨਹੀਂ ਮਰਨਾ, ਅਸੀਂ ਹੱਕ ਦੀ ਆਵਾਜ਼ ਉਠਾਵਾਂਗੇ। ਜੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਤੇ ਮਨਪ੍ਰੀਤ ਬਾਦਲ ਜੀ ਇਹ ਫੈਸਲੇ ਨਾ ਲੈਣ ਤਾਂ ਕਿ ਸਾਨੂੰ ਇਹੋ ਜਿਹੇ, ਸਾਨੂੰ ਵੀ ਇਹ ਕਦਮ ਨਾ ਚੁੱਕਣੇ ਪੈਣ, ਸਾਨੂੰ ਵੀ ਧਰਨੇ ਨਾ ਲਾਣੇ ਪੈਣ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਇਹ ਧਰਨੇ ਲਾਣੇ ਪੈਣ, ਸਾਨੂੰ ਰੋਸ ਪ੍ਰਦਰਸ਼ਨ ਕਰਨੇ ਪੈਣ। ਜੀ, ਅਗਲਾ ਸਵਾਲ ਤੁਹਾਨੂੰ ਮੈਂ ਕਰਨ ਜਾ ਰਿਹਾ ਕਿ ਜਿਸ ਤਰੀਕੇ ਨਾਲ ਇਸ ਮਹਾਮਾਰੀ ਦੇ ਦੌਰਾਨ ਪੰਜਾਬ ਦੇ ਹਾਲਾਤ ਆ ਜਿਹੜੇ ਕੋਈ ਬਹੁਤੇ ਚੰਗੇ ਨਹੀਂ, ਲਗਾਤਾਰ ਜਿਹੜੇ ਕੇਸ ਆ ਨਿਕਲ ਕੇ ਸਾਹਮਣੇ ਆ ਰਹੇ ਨੇ, ਲਗਾਤਾਰ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਕਦਮ ਚੁੱਕੇ ਗਏ ਆ, ਕਿਉਂਕਿ ਜਿਹੜੇ ਸਰਕਾਰ ਵੱਲੋਂ ਸਾਰੇ ਜਿਹੜੇ ਅਧਿਕਾਰ ਆ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੇ ਦਿੱਤੇ ਗਏ ਆ ਕਿ ਉਹ ਆਪਣੇ ਲੈਵਲ ਤੇ ਆਪਣੇ ਜ਼ਿਲ੍ਹੇ ਦੇ ਹਾਲਾਤਾਂ ਅਨੁਸਾਰ ਜਿਹੜੇ ਫੈਸਲੇ ਆ ਉਹ ਲੈ ਸਕਦੇ ਆ, ਤੁਸੀਂ ਇਸ ਫੈਸਲੇ ਨੂੰ ਕੀ ਸਮਝਦੇ ਹੋ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਅਧਿਕਾਰ ਜਿਹੜੇ ਆਪਣੇ ਖੇਤਰ 'ਚ ਰੱਖਣੇ ਚਾਹੀਦੇ ਸੀ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੇਣਾ ਹੀ ਠੀਕ ਹੈ? ਨਹੀਂ ਦੇਖੋ ਜੀ, ਇਹ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਧਿਕਾਰ ਦਿੱਤੇ ਆ ਉਹ ਵਧੀਆ ਕੰਮ। ਜਦੋਂ ਆਪਾਂ ਵੰਡ ਕੇ, ਜਦੋਂ ਆਪਾਂ IAS ਆਫੀਸਰਸ ਨੂੰ ਇੱਕ ਡਿਊਟੀਜ਼ ਲਾਈਆਂ ਗਈਆਂ ਜ਼ਿਲ੍ਹਾ ਪੱਧਰੀ ਤੇ, ਉਹ ਕਰਨਗੇ ਤਾਂ ਬਹੁਤ ਵਧੀਆ। ਇਹੋ ਜਿਹੀ ਗੱਲ ਨਹੀਂ ਹੈ, ਜੋ ਚੀਜ਼ ਸਹੀ ਹੈ, ਜੋ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਹੈ, ਜਿੰਨਾ ਉਹਨਾਂ ਨੇ ਜ਼ੋਰ ਲਾਇਆ ਪਹਿਲਾਂ ਕਰਫਿਊ ਲਾਉਣ ਤੇ, ਲੋਕਡਾਊਨ ਲਾਉਣ ਤੇ, ਪੰਜਾਬ ਨੇ ਸਾਰਿਆਂ ਨਾਲੋਂ ਪਹਿਲਾਂ ਜੋ ਅਧਿਕਾਰ ਲਏ, ਫੈਸਲੇ ਲਏ ਆ ਇੰਡੀਆ ਦੇ ਵਿੱਚ ਜੀ, ਤਾਂ ਉਹ ਮੈਂ ਕਹੂੰਗਾ ਕਿ ਸਹਾਰਨਪੂਰਨ ਫੈਸਲੇ ਹੈ, ਉਹਨਾਂ ਨੂੰ ਅਸੀਂ ਗਲਤ ਨਹੀਂ ਕਹਾਂਗੇ। ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਹੁਣ ਤੱਕ ਜਿਹੜਾ ਕੰਮ ਕੀਤੇ ਗਏ ਆ, ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੁਣ ਤੱਕ ਕੀਤੀਆਂ ਇਸ ਮਹਾਮਾਰੀ ਨੂੰ ਰੋਕਣ ਦੇ ਵਾਸਤੇ, ਫਿਰ ਉਸ ਦੇ ਬਾਵਜੂਦ ਵੀ ਜਿਹੜੇ ਲਗਾਤਾਰ ਆ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਤੇ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੇ ਸਵਾਲ ਆ ਉਹ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਪਰ ਵੀ ਚੁੱਕੇ ਜਾ ਰਹੇ ਨੇ, ਉਹਦੇ ਬਾਬਤ ਕੀ ਕਹਿਣਾ ਤੁਹਾਡਾ? ਦੇਖੋ ਜੀ, ਜੋ ਸਰਕਾਰ ਆਪਾਂ ਕਹੀਏ ਕਿ ਮਹਾਮਾਰੀ ਇੱਕ ਵਰਲਡ ਵਾਈਡ ਫੈਲੀ ਹੈ, ਠੀਕ ਹੈ ਜੀ, ਇਹਨੂੰ ਜੋ ਰੋਕਣ ਲਈ ਸਰਕਾਰ ਨੇ ਜੋ ਕਦਮ ਚੁੱਕੇ ਹੈ ਉਹ ਕਿਤੇ ਨਾ ਕਿਤੇ ਇਹੋ ਜਿਹਾ ਹੈ ਵੀ ਜੇ ਸਰਕਾਰਾਂ ਨੇ ਫੇਲੂਅਰ ਕਿੱਥੇ ਰਹੀਆਂ ਸਰਕਾਰਾਂ, ਕਿ ਜੋ ਇੱਕ ਇਨਸਾਨ ਹੈ, ਨਾਗਰਿਕ ਹੈ ਦੇਸ਼ ਦਾ ਜੀ, ਉਹਨੂੰ ਜੇ ਅੱਜ ਆਪਾਂ ਕਵਾਂਗੇ ਵੀ 6 ਮਹੀਨੇ ਤੂੰ ਘਰੇ ਬੈਠ ਜੀ, ਜਿਵੇਂ ਕਿ ਬਾਹਰ ਦੀਆਂ ਸਰਕਾਰਾਂ ਨੇ, ਕੈਨੇਡਾ ਨੇ, ਅਮਰੀਕਾ ਨੇ, ਉੱਥੋਂ ਦੇ ਜਿਹੜੇ PR ਹੈ ਜੀ, ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖ ਲਈ, ਜਿਹੜੇ ਆਪਣੇ ਉੱਥੇ ਕੈਨੇਡਾ 'ਚ PR ਹੈ, ਉਹਨਾਂ ਨੂੰ $2000 ਹਰ ਮਹੀਨੇ ਉਹਨਾਂ ਦੇ ਖਾਤਿਆਂ 'ਚ ਪੈ ਰਿਹਾ ਜੀ, ਲੱਖ ਰੁਪਈਆ ਉਹਨਾਂ ਨੂੰ ਆ ਰਿਹਾ ਜੀ। ਇੱਥੇ ਇੱਕ ਵੀ ਬੰਦੇ ਦੀ ਕੋਈ ਹੈਲਪ ਨਹੀਂ ਕੀਤੀ ਗਈ ਸਰਕਾਰ ਵੱਲੋਂ ਜੀ, ਆਮ ਬੰਦੇ ਨੂੰ ਰਾਸ਼ਨ ਤੱਕ ਨਹੀਂ ਦਿੱਤਾ ਗਿਆ ਜੀ। ਬਠਿੰਡਾ ਦੇ ਵਿੱਚ NGOs ਵੱਲੋਂ ਕੁਛ ਦੇਰ ਬਹੁਤ ਵੱਡੀ ਤਾਦਾਦ ਦੇ ਉੱਤੇ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ, ਪਰ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਦਿੱਤੀ ਗਈ। ਸਰਕਾਰ ਜਿਹੜਾ ਸਰਕਾਰੀ ਰਾਸ਼ਨ ਆਇਆ ਹੈ, SDM DC ਉਹਨੂੰ ਸਾਂਭ ਕੇ ਬੈਠੇ ਹੋਏ ਹੈ, ਉੱਥੇ ਵੀ ਆਮ ਆਦਮੀ ਪਾਰਟੀ ਨੂੰ ਜਾ ਕੇ ਸੰਘਰਸ਼ ਕਰਨਾ ਪੈਂਦਾ ਹੈ ਵੀ ਗਰੀਬ ਬੰਦਿਆਂ ਨੂੰ ਦਿਓ ਤੁਸੀਂ ਰਾਸ਼ਨ, ਤਾਂ SDM ਸਾਹਿਬ ਕਹਿੰਦੇ ਹੈ ਤੁਹਾਨੂੰ ਲਿਸਟਾਂ ਬਣਾ ਕੇ ਦੇ ਦਿਓ, ਤੁਹਾਡੇ ਬੰਦੇ ਨੂੰ ਰਾਸ਼ਨ ਪਹੁੰਚ ਜੂਗਾ। ਇੱਥੋਂ ਤੱਕ ਕਿ ਇਹਨਾਂ ਨੇ ਰਾਸ਼ਨ ਕਾਰਡ ਕੱਟਤੇ, ਜਿਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਕੱਟੇ ਹੈ। ਇਹ ਸਰਕਾਰ ਦੀ ਕਾਰਜਕਾਰੀ ਹੈ ਇੱਥੋਂ ਦੇ ਲੋਕਾਂ ਦੀ, ਆਪਣੇ ਜਿਹੜੇ ਨਾਗਰਿਕ ਹੈ ਉਹਨਾਂ ਦੇ ਪ੍ਰਤੀ। ਉੱਥੇ ਸਰਕਾਰ ਬਿਲਕੁਲ ਫੇਲੂਰ ਹੈ। ਜਸਟ ਇੱਕ ਕੈਪਟਨ ਸਾਹਿਬ, ਇੱਕ ਕੈਪਟਨ ਹੋਣ ਦੇ ਨਾਤੇ, ਇੱਕ ਇਹਨਾਂ ਨੇ ਜਿਹੜੇ ਕਰਫਿਊ ਲਾਏ ਹੈ, ਲੋਕਡਾਊਨ ਲਾਏ ਹੈ, ਉਹ ਡਿਸੀਜ਼ਨ ਲਏ ਹੈ, ਉਹਨਾਂ ਦੀ ਸਾਰ ਨਾ ਕਰਦੇ ਹਾਂ। ਲੋਕ ਦੁਨੀਆ ਭੁੱਖ ਨਾਲ ਮਰ ਰਹੀ ਹੈ, ਲੋਕਾਂ ਦੇ ਕਾਰੋਬਾਰ ਫੇਲ ਹੋ ਗਏ। ਸਰਕਾਰ ਹਰ
ਉਹਦੇ ਤੇ ਆਪਾਂ ਕਹਿ ਦਈਏ ਕਾਰਨਰ ਦੇ ਉੱਤੇ ਫੇਲ ਹੈ, ਹਰ ਸਤਰ ਦੇ ਉੱਤੇ ਫੇਲ ਹੈ ਸਰਕਾਰ। ਜਿੱਥੇ ਉਹਨਾਂ ਨੇ ਚਾਹੀਦਾ ਅੱਜ ਸੈਂਟਰ ਸਰਕਾਰ ਦੇਖ ਲਓ ਤੁਸੀਂ, ਜਿੱਥੇ ਆਪਣਾ ਤੇਲ ਦੀਆਂ ਕੀਮਤਾਂ ਦੇਖ ਲਓ ਕਿੱਥੇ ਜਾ ਰਹੀਆਂ, 50 ਰੁਪਏ ਵੈਟ ਸਿੱਧਾ ਸਰਕਾਰ ਦੀ ਝੋਲੀ 'ਚ ਪੈ ਰਿਹਾ। ਅਮਰਦੀਪ ਜੀ, ਇੱਕ ਜਿਹੜਾ ਆਮ ਲੋਕਾਂ ਵੱਲੋਂ ਜਿਹੜਾ ਇੱਕ ਬੜਾ ਸਵਾਲ ਚੱਕਿਆ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੇਸਾਂ ਦੀ ਗਿਣਤੀ ਦਾ ਅੰਕੜੇ ਆ ਜਿਹੜੇ ਉਹ 100 ਦੇ ਵਿੱਚ ਸੀ, ਉਦੋਂ ਪੂਰੇ ਪੰਜਾਬ ਨੂੰ ਬੰਦ ਕਰ ਦਿੱਤਾ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਵਾਸਤੇ ਮਜਬੂਰ ਕੀਤਾ ਗਿਆ। ਪਰ ਜਿਉਂ ਹੀ ਇਹ ਅੰਕੜੇ ਹਜ਼ਾਰਾਂ ਦੇ ਵਿੱਚ ਪਹੁੰਚੇ ਨੇ ਤਾਂ ਹੁਣ ਪੂਰੇ ਪੰਜਾਬ ਦੇ ਵਿੱਚ ਕਾਰੋਬਾਰ ਵੀ ਖੋਲ੍ਹ ਦਿੱਤੇ ਗਏ ਨੇ, ਆਮ ਲੋਕਾਂ ਨੂੰ ਜਿਹੜੀ ਆਜ਼ਾਦੀ ਦੇ ਦਿੱਤੀ ਗਈ ਹੈ। ਇਹਦੇ ਪਿੱਛੇ ਕੀ ਕਾਰਨ ਸਮਝੋ? ਕੀ ਸਰਕਾਰ ਜਿਹੜੀ ਲੋਕਾਂ ਨੂੰ ਰਾਸ਼ਨ ਦੇਣ ਦੇ ਵਿੱਚ ਅਸਮਰੱਥ ਹੈ, ਜਾਂ ਲੋਕਾਂ ਦੀ ਜਿਹੜਾ ਉਹਨਾਂ ਦੇ ਖੁਦ ਦੇ ਸਹਾਰੇ ਹੀ ਉਹਨਾਂ ਨੂੰ ਛੱਡ ਦਿੱਤਾ ਗਿਆ? ਕੀ ਕਹਿਣਾ ਚਾਹੋ? ਬਿਲਕੁਲ ਜੀ, ਲੋਕ ਵਿਚਾਰੇ ਇੱਥੋਂ ਦੇ ਬੜੇ ਹੀ ਮੁਸ਼ਕਿਲ ਵਿੱਚ ਹਨ, ਬੜੇ ਔਖੇ ਹਨ ਪੰਜਾਬ ਦੇ ਲੋਕ। ਉਹਨਾਂ ਦਾ ਕਹਿਣਾ ਇਹੀ ਹੈ ਕਿ ਸਾਨੂੰ ਹੁਣ ਕਹਿੰਦੇ ਵੀ ਆਤਮ ਨਿਰਭਰ ਹੋ ਜਾਓ ਜੀ। ਕਹਿੰਦੇ ਅਸੀਂ ਤਾਂ ਪਹਿਲਾਂ ਵੀ ਆਤਮ ਨਿਰਭਰ ਹੀ ਹਾਂ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ। ਕਿਉਂ? ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਸਰਕਾਰਾਂ ਟੈਕਸ ਇਕੱਠਾ ਕਰਦੀਆਂ ਮੋਟਾ, GST ਹਰ ਤੁਸੀਂ ਦੇਖ ਲਓ ਵੀ ਇੱਕ 12% GST ਹੈ, 18% GST ਹੈ, ਫਿਰ ਇਨਕਮ ਟੈਕਸ ਵੀ ਪੇ ਕਰਦੇ ਆ ਵਪਾਰੀ ਲੋਕ, ਫਿਰ GST ਵੀ ਪੇ ਕਰਦੇ ਆ ਨਾ ਮੋਟਾ। ਸਾਰਾ ਪੈਸਾ ਸਰਕਾਰਾਂ ਦੀ ਜੇਬ 'ਚ ਜਾ ਰਿਹਾ, ਉੱਥੋਂ ਮੰਤਰੀ ਖਾ ਰਹੇ ਆ। ਹੁਣ ਤੁਸੀਂ ਦੇਖੋ ਵੀ ਜਿਹੜਾ ਕਰੋਨਾ ਪਹਿਲਾਂ ਵਧਣਾ ਸੀ, ਠੀਕ ਹੈ, ਉਦੋਂ ਇਹਨਾਂ ਨੇ ਲੋਕਡਾਊਨ ਕੀਤੇ, ਕਰਫਿਊ ਲਾਇਆ, ਇੱਕ ਆਪਣੇ ਆਪ ਨੂੰ ਇੱਕ ਇਹਨਾਂ ਨੇ ਪ੍ਰਪੇਅਰ ਕਰ ਲਿਆ ਵੀ ਅਸੀਂ ਇੰਨੇ ਹਸਪੀਟਲਸ ਮਤਲਬ ਕਿ ਆਪਣੇ ਬੈੱਡ ਲਾ ਲਏ ਜਾਂ ਹੋਰ ਕਰ ਲਏ, ਸਾਡੇ ਕੋਲ ਇੰਨੀ ਪਾਵਰ ਹੈਗੀ, ਅਸੀਂ ਕੱਲ੍ਹ ਨੂੰ ਕਰੋਨਾ ਦੇ ਜੇ ਮਰੀਜ਼ ਵੱਧਦੇ ਆ ਤਾਂ ਉਹਨੂੰ ਅਸੀਂ ਫੇਸ ਕਰ ਸਕਦੇ ਹਾਂ ਉਸ ਨੂੰ। ਬਟ ਜਿਹੜਾ ਹੁਣ ਇਹਨਾਂ ਨੇ ਆਪਣਾ ਖੋਲ੍ਹਿਆ ਗਿਆ ਕਰੋਨਾ ਇੱਕਦਮ, ਜਿਹੜਾ ਇਹਨਾਂ ਨੇ ਲੋਕਡਾਊਨ ਨੂੰ ਖੋਲ੍ਹਿਆ ਜੀ, ਕਰਫਿਊ ਹਟਾਇਆ ਜੀ, ਪਰ ਉਸ ਤੋਂ ਬਾਅਦ ਆਮ ਜਨਤਾ ਨੂੰ ਕੋਈ ਰਾਹਤ ਨਹੀਂ, ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮਤਲਬ ਕਿ ਆਪਾਂ ਕਹਿ ਦਈਏ ਵੀ ਕੋਈ ਫੰਡ ਨਹੀਂ ਇਸ਼ੂ ਕੀਤਾ ਗਿਆ ਹੈਗਾ ਵੀ ਤੁਸੀਂ ਬਾਹਰ ਨਾ ਨਿਕਲੋ, ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਘਰੇ ਤੁਸੀਂ ਆਪਦੀ ਲੋੜ ਮੁਤਾਬਕ ਨਿਕਲੋ, ਤੁਹਾਨੂੰ ਪੈਸਾ ਆ ਰਿਹਾ। ਇੱਥੋਂ ਦੇ ਲੋਕ ਕੀ ਹੈ, ਮਰ ਰਹੇ ਆ, ਲੋਕਾਂ ਕੋਲ ਬਿਜ਼ਨਸ ਖਤਮ ਹੋ ਗਏ, ਲੋਕਾਂ ਨੂੰ ਮਜਬੂਰੀ 'ਚ ਨਿਕਲਣਾ ਪੈ ਰਿਹਾ ਜੀ ਵੀ ਜੇ ਮੈਂ ਨਾ ਨਿਕਲਿਆ ਤਾਂ ਮੇਰਾ ਘਰ ਨਹੀਂ ਚੱਲਣਾ, ਮੈਂ ਫੇਲ ਹੋ ਜਾਊਂਗਾ ਜੀ, ਮੈਂ 6 ਮਹੀਨੇ ਕਿੱਥੋਂ ਖਾਊਂਗਾ। ਸਰਕਾਰਾਂ ਦਾ ਉਸ ਵੱਲ ਕੋਈ ਧਿਆਨ ਨਹੀਂ। ਸਰਕਾਰਾਂ ਦਾ ਇਹੀ ਹੈ ਵੀ ਅਸੀਂ ਆਪਦੇ ਘਰ ਕਿੱਥੋਂ ਭਰ ਲਈਏ। ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋ ਕੇ ਹਟੀ ਹੈ ਵੀ ਮਹਾਮਾਰੀ ਦੇ ਦੌਰਾਨ ਐਡੇ ਵੱਡੇ ਵੱਡੇ ਡਿਸੀਜ਼ਨ ਲੈਣੇ, ਕੀ ਲੋੜ ਪਈ ਹੈ ਵੀ ਥਰਮਲ ਅੱਜ ਹੀ ਅਸੀਂ ਕੱਟਣਾ ਪੁੱਡਾਂ ਨੂੰ ਦੇ ਕੇ, ਅੱਜ ਹੀ ਅਸੀਂ ਪੁੱਡਾਂ ਨੂੰ 100 ਕਰੋੜ ਰੁਪਈਆ ਪੁੱਡਾਂ ਨੂੰ ਲੋਨ ਦਵਾ ਰਹੇ ਆ ਮਨਪ੍ਰੀਤ ਸਿੰਘ ਬਾਦਲ ਸਾਹਿਬ, ਕਿਉਂਕਿ ਪੁੱਡਾ ਦੇ ਚੇਅਰਮੈਨ ਆ ਜਿਹੜੇ ਬਠਿੰਡੇ 'ਚ ਇਹਨਾਂ ਦੇ ਲਾਏ ਹੋਏ ਆ, ਉਹ ਉਹਨਾਂ ਨੇ 100 ਕਰੋੜ ਰੁਪਈਆ ਕਿੱਥੋਂ ਖਾਣਾ ਹੈ। ਉਹ ਅੱਜ ਇਸ਼ੂ 100 ਕਰੋੜ ਤਾਂ ਹੋ ਰਿਹਾ ਹੈ, ਪਰ ਪੰਜਾਬ ਦੀ ਜਨਤਾ ਲਈ ਪੈਸਾ ਨਹੀਂ ਆ ਰਿਹਾ, ਜਦੋਂ ਕਿ 100 ਕਰੋੜ ਰੁਪਈਆ ਪੰਜਾਬ ਦੀ ਜਨਤਾ ਲਈ ਹੋਣਾ ਚਾਹੀਦਾ ਸੀਗਾ। ਅੱਜ ਦੀ ਡੇਟ 'ਚ ਕੈਪਟਨ ਅਮਰਿੰਦਰ ਵੱਲੋਂ, ਮਨਪ੍ਰੀਤ ਵੱਲੋਂ ਇਹ ਅਨਾਊਂਸਮੈਂਟ ਹੋਣੀ ਚਾਹੀਦੀ ਸੀ ਵੀ ਅਸੀਂ 100 ਕਰੋੜ ਰੁਪਈਆ ਪੰਜਾਬ ਦੀ ਜਨਤਾ ਨੂੰ ਦਿੱਤਾ, ਨਾ ਕਿ ਇਹ ਦਿੱਤਾ ਵੀ ਪੁੱਡਾਂ ਨੂੰ ਅਸੀਂ ਲੋਨ ਕਰਾਇਆ ਵੀ ਤੁਸੀਂ ਇੱਥੇ ਪਲਾਟ ਕੱਟ ਕੇ ਵੇਚੋ। ਜਿਹੜਾ ਇਹਨਾਂ ਦੇ ਭੂਮੀ ਮਾਫੀਆ ਜਿਹੜਾ ਇਹਨਾਂ ਦੇ ਹੈਗੇ ਆ, ਉਹ ਉਹਨਾਂ ਨੇ ਪਲਾਟ ਕੱਟ ਕੇ ਵੇਚਣੇ ਇੱਥੇ ਜੀ। ਅਮਰਦੀਪ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੈਗੀ ਆ, ਦਿੱਲੀ ਦੇ ਵਿੱਚ ਜਿਹੜੀ ਇਹ ਮਹਾਮਾਰੀ ਆ ਉਹ ਇੱਕ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਕੀ ਤੁਸੀਂ ਸਮਝਦੇ ਹੋ ਕਿ ਅਗਰ ਜਿਹੜੀ ਦਿੱਲੀ ਦੇ ਵਿੱਚ ਕੰਟਰੋਲ ਨਹੀਂ ਹੋ ਪਾ ਰਿਹਾ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ? ਦੇਖੋ ਜੀ, ਪੰਜਾਬ ਦੇ ਵਿੱਚ ਵੀ ਇਦਾਂ ਦੇ ਹਾਲਾਤ ਹੁਣ ਜੋ ਬਣਨ ਦੀ ਲੱਗ ਰਹੀ ਹੈ ਸਿਚੁਏਸ਼ਨ, ਜਿਵੇਂ ਕਿ ਕੈਪਟਨ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ PGI ਦੀਆਂ ਰਿਪੋਰਟਾਂ ਸੀਗੀਆਂ ਵੀ ਜੂਨ ਜੁਲਾਈ ਦੇ ਵਿੱਚ ਪੀਕ 'ਤੇ ਜਾਊਗਾ, ਅਗਸਤ ਦੇ ਵਿੱਚ ਪੀਕ 'ਤੇ ਜਾਊਗਾ, ਇਹ ਉਹ ਹਾਲਾਤ ਇੱਥੇ ਬਣ ਸਕਦੇ ਆ। ਪਰ ਦੇਖਿਆ ਜਾਵੇ ਤਾਂ ਜਿਹੜਾ ਇੱਥੇ ਆਪਾਂ ਕਹੀਏ ਵੀ ਪਹਿਲਾਂ ਜੋ ਕਰਫਿਊ ਲੱਗ ਗਿਆ, ਲੋਕਡਾਊਨ ਲੱਗ ਗਿਆ, ਜਿਹੜੀ ਇੰਟੈਲੀਜੈਂਸੀ ਦੇ ਖਬਰਾਂ ਸੀਗੀਆਂ ਵੀ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਵੇਂ ਦਿੱਲੀ ਨੂੰ ਟਾਰਗੇਟ ਕੀਤਾ ਜਾ ਰਿਹਾ, ਮਹਾਰਾਸ਼ਟਰ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿੱਥੇ BJP ਦੀ ਗਵਰਨਮੈਂਟ ਨਹੀਂ ਹੈਗੀ, ਉੱਥੇ ਤੁਸੀਂ ਦੇਖੋ ਵੀ ਕਰੋਨਾ ਦੇ ਕੇਸਿਸ ਤਾਦਾਦ ਦੇ ਵਿੱਚ ਵਧ ਰਹੇ, ਹਜ਼ਾਰਾਂ ਲੱਖਾਂ ਦੇ ਵਿੱਚ ਹੈ। ਵੈਸਟ ਬੰਗਾਲ ਲਾ ਲਓ ਜੀ, ਮਹਾਰਾਸ਼ਟਰ ਲਾ ਲਓ, ਲੱਖ ਦੇ ਉੱਤੇ, 60,000 ਦਿੱਲੀ ਦੇ ਵਿੱਚ ਹੈ ਜੀ। ਕੀ ਵੀ ਮੋਦੀ ਸਰਕਾਰ ਉੱਥੇ ਉਹਨਾਂ ਨੂੰ ਹੈਲਪ ਨਹੀਂ ਕਰ ਰਹੀ ਵੀ ਇੱਥੇ ਕੇਸਿਸ ਵਧਣ? ਉੱਥੇ ਕਰਫਿਊ ਕਿਉਂ ਨਹੀਂ ਲਾਇਆ ਗਿਆ? ਕੀ ਤੁਸੀਂ ਪੰਜਾਬ ਸਰਕਾਰ ਦੀ ਸਪੋਰਟ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਕੋਈ ਪ੍ਰਦਰਸ਼ਨ ਜਾਂ ਕੋਈ ਐਜੀਟੇਸ਼ਨ ਕਰਨ ਵਾਸਤੇ ਤਿਆਰ? ਬਿਲਕੁਲ ਤਿਆਰ ਹਾਂ ਜੀ, ਕਰਨਾ ਪੈਣਾ ਹੈ ਸਾਨੂੰ, ਜੇ ਮਤਲਬ ਕਿ ਇੱਦਾਂ ਹੀ ਚੱਲਦਾ ਰਿਹਾ। ਜੇ ਹੁਣ ਦਿੱਲੀ ਦੇ ਵਿੱਚ ਜੋ ਹੈਗਾ ਹਾਲਾਤ, ਉਹ ਤਾਂ ਕਰਨਾ ਪੈਣਾ ਸਾਨੂੰ, ਪੰਜਾਬ ਸਰਕਾਰ ਦੇ ਅਗੇਂਸਟ ਵੀ ਕਰਨਾ ਪੈਣਾ ਪ੍ਰਦਰਸ਼ਨ। ਕਿ ਸਰਕਾਰ ਵੱਲੋਂ ਸਰਕਾਰ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ, ਸੈਂਟਰ ਗਵਰਨਮੈਂਟ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ, GST ਦੇ ਫੰਡਿੰਗ ਦੀ ਗੱਲ ਕਹੀ ਜਾ ਰਹੀ ਹੈ ਵੀ ਸਾਡੇ ਕੋਲ GST ਦਾ ਜਿਹੜਾ ਪੈਸਾ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਪਹੁੰਚ ਰਿਹਾ। ਅਗਰ ਕਾਂਗਰਸ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਕਹਿੰਦੀ ਹੈ ਕਿ ਇਸ ਫਰੰਟ ਦੇ ਉੱਪਰ ਸਾਡੀ ਸਹਾਇਤਾ ਕਰੋ ਜਾਂ ਸਾਡੀ ਮਦਦ ਕਰੋ, ਸਾਰੀਆਂ ਪਾਰਟੀਆਂ ਨੂੰ ਇੱਕ ਫਰੰਟ ਦੇ ਉੱਤੇ ਲੈ ਕੇ ਸੈਂਟਰ ਸਰਕਾਰ ਦੇ ਖਿਲਾਫ ਇਸ ਪੈਸੇ ਦੀ ਮੰਗ ਵਾਸਤੇ ਜਾਣਾ ਚਾਹੁੰਦੇ, ਤੇ ਕੀ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਊਗਾ? ਦੇਖੋ ਜੀ, ਆਮ ਆਦਮੀ ਪਾਰਟੀ ਨੂੰ ਤਾਂ ਪਹਿਲਾਂ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਨਹੀਂ ਕੋਈ ਸਪੋਰਟ ਕਰ ਰਹੀ ਜੀ, ਠੀਕ ਹੈ ਜੀ। ਹੁਣ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਹੈ, ਕੈਪਟਨ ਸਾਹਿਬ ਨੇ ਪੰਜਾਬ ਲਈ ਕੀਤਾ ਹੀ ਕੀ ਹੈ? 800 ਕਰੋੜ ਰੁਪਏ ਇਹਨਾਂ ਨੂੰ GST ਦਾ ਆਇਆ ਪਿੱਛੇ ਜੀ, ਦੱਸਣ ਕਿੱਥੇ ਲਾਇਆ 800 ਕਰੋੜ ਰੁਪਏ? ਮਨਪ੍ਰੀਤ ਬਾਦਲ ਸਾਹਿਬ ਦੇ ਆਪ ਦਾ ਬਿਆਨ ਹੈ ਬਠਿੰਡੇ ਦੇ ਲਈ ਵੀ ਸਾਨੂੰ ਜੋ ਬਠਿੰਡਾ
ਜ਼ਿਲ੍ਹੇ ਨੂੰ ਇੱਕ ਵਾਰੀ ਕਰੋੜ ਰੁਪਈਆ ਆਇਆ, ਫਿਰ ਇੱਕ ਵਾਰੀ ਕਰੋੜ ਰੁਪਈਆ ਆਇਆ। ਅਸੀਂ ਤਾਂ ਕਹਿੰਦੇ 5 ਪੈਸੇ ਨਹੀਂ ਖਰਚੇ, ਸਾਰਾ NGOs ਖਵਾ ਰਹੀਆਂ, ਲੋਕ ਭੁੱਖਮਰੀ ਨਾਲ ਮਰ ਰਹੇ ਆ। ਫਿਰ ਕਿਸੇ ਨੇ ਪੁੱਛ ਲਿਆ, ਪੱਤਰਕਾਰ ਭਰਾ ਨੇ ਤੁਹਾਡੇ ਵਰਗੇ ਨੇ, ਨਿਡਰ ਭਰਾ ਨੇ ਮਨਪ੍ਰੀਤ ਬਾਦਲ ਨੂੰ, ਕਿ ਉਹ ਮਨਪ੍ਰੀਤ ਬਾਦਲ ਸਾਹਿਬ ਉਹ ਪੈਸਾ ਫਿਰ ਕਿੱਥੇ ਗਿਆ? ਕਹਿੰਦੇ ਮੈਂ ਕੋਈ ਕਲਰਕ ਨਹੀਂ ਹੈਗਾ ਹਿਸਾਬ ਕਿਤਾਬ ਰੱਖਣ ਲਈ, ਇਹ ਪੈਸਾ ਕਿੱਥੇ ਗਿਆ। ਇਹ ਬਿਆਨ ਸੀ ਮਨਪ੍ਰੀਤ ਬਾਦਲ ਸਾਹਿਬ ਦਾ। ਇਹ ਜਿਹੜਾ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਹੈ, ਉਹ ਹੁਣ ਆਮ ਆਦਮੀ ਪਾਰਟੀ ਜਨਤਾ ਨੂੰ ਜਾਣੂ ਕਰਾਊਗੀ ਇਹਨਾਂ ਨੂੰ ਕਿ ਇਹਨਾਂ ਬੰਦਿਆਂ ਤੋਂ ਕਿਵੇਂ ਬਚਣਾ ਹੈ, ਤੇ ਆਮ ਆਦਮੀ ਪਾਰਟੀ ਸਰਕਾਰ 2022 ਵਿੱਚ ਕਿਵੇਂ ਲੈ ਕੇ ਆਉਣੀ ਹੈ, ਤੇ ਕਿਵੇਂ ਅਸੀਂ 10 ਰੁਪਏ ਯੂਨਿਟ ਤੋਂ ਇੱਥੋਂ 1 ਰੁਪਈਆ ਯੂਨਿਟ ਬਿਜਲੀ ਅਸੀਂ ਆਮ ਆਦਮੀ ਪਾਰਟੀ ਸਰਕਾਰ 'ਤੇ ਹੋਊਗੀ। ਇੱਕ ਬੜੀ ਚਰਚਾ ਹੈ ਜੀ, ਪਿਛਲੇ ਦਿਨੀ ਇੱਕ ਬੜਾ ਸੋਸ਼ਲ ਮੀਡੀਆ ਦੇ ਉੱਪਰ, ਖਬਰਾਂ ਦੇ ਵਿੱਚ, TV ਚੈਨਲਸ ਦੇ ਉੱਪਰ ਇੱਕ ਬੜੀ ਵੱਡੀ ਚਰਚਾ ਚੱਲੀ ਕਿ ਜਲਦੀ ਹੀ ਨਵਜੋਤ ਸਿੰਘ ਸਿੱਧੂ ਨੇ ਜੋ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਕਿ ਉਹ ਆਉਣ ਲਈ ਤਿਆਰ ਨੇ ਜਾਂ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ? ਦੇਖੋ ਜੀ, ਪਾਰਟੀ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਦਿੱਲੀ ਟੀਮ ਨਾਲ ਕੋਈ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਹਜੇ ਕੋਈ ਸਾਨੂੰ ਇੱਦਾਂ ਦਾ ਨਹੀਂ ਦੱਸਿਆ ਗਿਆ ਵੀ ਕੋਈ ਨਵਜੋਤ ਸਿੰਘ ਸਿੱਧੂ ਜੀ ਆਮ ਆਦਮੀ ਪਾਰਟੀ ਵਿੱਚ ਆ ਰਹੀ ਹੈ ਜੀ। ਠੀਕ ਹੈ ਜੀ। ਪਾਰਟੀ ਤਾਂ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹਰੇਕ ਅਕਾਲੀ ਦਲ, ਹਰੇਕ ਕਾਂਗਰਸ, ਹਰੇਕ BJP, ਜਿਹੜੇ ਜ਼ਮੀਨੀ ਲੈਵਲ ਦੇ ਵਰਕਰ ਹੈ, ਜਿਹੜੇ ਇਮਾਨਦਾਰ ਹੈ, ਜਿਨ੍ਹਾਂ ਨੂੰ ਉੱਪਰ ਲੈਵਲ ਤੇ ਪਤਾ ਹੀ ਨਹੀਂ ਕਪਲੇ ਕੀ ਹੋ ਰਿਹਾ ਜੀ, ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕਰਦੀ ਹੈ ਇੱਥੇ। ਨਵਜੋਤ ਸਿੱਧੂ ਜੀ ਨੂੰ, ਜੇ ਨਵਜੋਤ ਸਿੱਧੂ ਜੀ ਆਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਵਿੱਚ, ਜੀ ਸੱਦ ਕੇ ਆਉਣ, ਸਾਰੇ ਅਸੀਂ ਮੋਸਟ ਵੈਲਕਮ ਕਰਦੇ ਹਾਂ ਜੀ। ਪਾਰਟੀ ਨੂੰ ਇਮਾਨਦਾਰ ਬੰਦਿਆਂ ਦੀ ਲੋੜ ਹੈ ਜੀ। ਤੇ ਜਿਹੜੇ ਅਕਾਲੀ ਦਲ ਹੈ, BJP ਹੈ, ਉਹ ਬੜੇ ਤੰਗ ਹੈ ਲੋਕ ਸਾਰੇ। ਸਾਡੀਆਂ ਜ਼ਮੀਨੀ ਲੈਵਲ ਤੇ ਗੱਲਾਂ ਹੁੰਦੀਆਂ ਅਕਾਲੀਆਂ ਨਾਲ ਵੀ, BJP ਨਾਲ ਵੀ, ਬੜੇ ਤੰਗ ਹੈ ਇਹਨਾਂ ਦੇ ਪ੍ਰਸ਼ਾਸਨ ਤੋਂ। ਕਾਂਗਰਸ ਦੇ ਲੋਕ ਬੜੇ ਤੰਗ ਹੈ। ਅਸੀਂ ਕਹਿੰਦੇ ਸਾਰੇ ਆਓ ਇਕੱਠੇ ਹੋ ਕੇ 2022 ਸਰਕਾਰ ਬਣਾਈਏ ਤੇ ਇਮਾਨਦਾਰ ਪਾਰਟੀ ਦਾ ਇੱਕ ਝੰਡਾ, ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਪੰਜਾਬ 'ਚ ਕੱਢੀਏ। ਇੱਕ ਸਵਾਲ ਜਿਹੜਾ ਤੁਹਾਡੀ ਗੱਲ ਤੋਂ ਖੜਾ ਹੋ ਜਾਂਦਾ ਹੈ ਕਿ ਜਦੋਂ ਕੋਈ ਵਰਕਰ ਜਾਂ ਜੋ ਕੋਈ ਪਾਰਟੀ ਦਾ ਕੋਈ ਲੀਡਰ ਜੇ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਤਾਂ ਉਹ ਇਮਾਨਦਾਰ ਨਹੀਂ ਹੈ, ਅਗਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦਾ ਫਿਰ ਉਹ ਇਮਾਨਦਾਰੀ ਉਹਦੇ ਨਾਲ ਕਿਸ ਤਰ੍ਹਾਂ ਆ ਜਾਂਦੀ? ਨਹੀਂ, ਦੇਖੋ ਤੁਸੀਂ ਕਦੇ ਦੇਖ ਲਿਆ ਹੋਣਾ, ਤੁਸੀਂ ਬਹੁਤ ਸਮਝਦਾਰ, ਬੜੇ ਸੂਝਵਾਨ ਹੋ, ਤੁਸੀਂ ਕਦੇ ਦੇਖ ਲੈਣਾ, ਤੁਸੀਂ ਜਦੋਂ ਮੰਡੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਪਾਂ ਦੇਖਦੇ ਹਾਂ, ਜਿਹੜਾ ਆਮ ਆਦਮੀ ਵੀ ਪਹਿਲਾਂ ਅਕਾਲੀ ਦਲ ਸੀਗਾ ਜੀ, ਤੁਸੀਂ ਤੁਹਾਨੂੰ ਜੇ ਪਤਾ ਹੀ ਹੋਵੇ ਸ਼ਾਇਦ, ਜਦੋਂ ਅਕਾਲੀ ਦਲ ਸੀਗਾ ਸਾਡੇ ਕੋਲ ਕੀ ਹੈ ਨਾ, ਅਸੀਂ ਇੱਕ ਭੱਜੇ ਫਿਰਦੇ ਹਾਂ ਪਾਰਟੀ ਦੇ ਲਈ, ਕੰਮ ਕਰਨ ਦੇ ਲਈ, ਪਾਰਟੀ ਨੂੰ ਜਿਤਾਉਣਾ ਆਪਾਂ ਇੱਥੋਂ। ਪਰ ਜਦੋਂ ਘਪਲੇ ਹੁੰਦੇ ਆ ਉਹ ਵੱਡੇ ਲੈਵਲ ਦੇ, ਉਹ ਮੰਤਰੀਆਂ ਤੱਕ ਹੀ ਸੀਮਿਤ ਰਹਿੰਦੇ, MLA ਤੱਕ ਹੀ ਸੀਮਿਤ ਰਹਿੰਦੇ, ਥੱਲੜੇ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਹੋਈ ਕੀ ਜਾਂਦਾ। ਜਦੋਂ ਆਪਾਂ ਨਿਊਜ਼ 'ਚ ਸੁਣਦੇ ਹਾਂ ਐਂ ਹੋ ਗਿਆ, ਹੋ ਗਿਆ, ਉਸ ਤੋਂ ਬਾਅਦ ਉਹ ਜਸਟੀਫਿਕੇਸ਼ਨ ਦੇ ਦਿੰਦੇ ਆ, ਜਿਵੇਂ ਮਨਪ੍ਰੀਤ ਬਾਦਲ ਨੇ ਪਰਸੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਥਰਮਲ ਦੇ ਉੱਤੇ, ਬਠਿੰਡੇ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ, ਵੀ ਬਠਿੰਡੇ ਦੇ ਲੋਕ ਚਾਹੁੰਦੇ ਆ, ਖੁਸ਼ ਹੈ ਬਠਿੰਡੇ ਦੇ ਲੋਕ ਕਿ ਥਰਮਲ ਬੰਦ ਹੋ ਗਿਆ। ਕਹਿੰਦੇ ਬਠਿੰਡੇ ਦੇ ਲੋਕ ਚਾਹੁੰਦੇ ਸੀਗੇ ਕਿ ਇੱਥੇ ਰਾਖ ਡਿੱਗਦੀ ਹੈ, ਸ਼ੁਕਰ ਹੈ ਰਾਖ ਡਿੱਗਣੀ ਬੰਦ ਹੋਈ। ਮਨਪ੍ਰੀਤ ਬਾਦਲ ਸਾਹਿਬ ਜਦੋਂ 737 ਕਰੋੜ ਰੁਪਇਆ ਲਾਇਆ ਸੀ, ਉਦੋਂ ਜਿਹੜੇ ਫਿਲਟਰ ਲਾਏ ਸੀ ਉਹਦੇ ਨਾਲ ਰਾਖ ਡਿੱਗਣੀ ਬੰਦ ਹੋ ਗਈ ਸੀ ਬਠਿੰਡੇ ਦੇ ਵਿੱਚ। ਸ਼ਾਇਦ ਮਨਪ੍ਰੀਤ ਸਿੰਘ ਬਾਦਲ ਨੂੰ ਨਹੀਂ ਪਤਾ ਕਿ ਬਠਿੰਡੇ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹੈ। ਪਹਿਲਾਂ ਤਾਂ ਹਿਸਾਬ ਕਿਤਾਬ ਦੇਣ, 737 ਕਰੋੜ ਰੁਪਏ ਕਿੱਥੇ ਲਾਇਆ, ਜਿਹਦੇ ਨਾਲ ਕਹਿੰਦੇ ਸੀ 2030 ਤੱਕ ਇਹਦੀ ਜਿਹੜੀ ਮਿਆਦ ਹੈ ਉਹ ਵੱਧ ਗਈ ਜੀ। ਠੀਕ ਹੈ ਜੀ, ਇਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਸਾਡਾ ਕੁਐਸਚਨ ਹੈ। ਸੋ ਇਹ ਸਨ ਅਮਰਦੀਪ ਸਿੰਘ ਜੀ ਰਾਜਨ, ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਅਹੁਦਾ ਰੱਖਦੇ ਆ। ਇਹਨਾਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਦੇ ਖਿਲਾਫ ਜਿਸ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਗਏ ਆ, ਖੁੱਲ੍ਹੇ ਤਰੀਕੇ ਨਾਲ ਦੱਸਿਆ ਗਿਆ, ਤੇ ਉਮੀਦ ਇਹਨਾਂ ਵੱਲੋਂ ਜਤਾਈ ਗਈ ਹੈ ਕਿ 2022 ਦਾ ਇਲੈਕਸ਼ਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤ ਕੇ ਆਪਣੀ ਸਰਕਾਰ ਪੰਜਾਬ ਦੇ ਵਿੱਚ ਬਣਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਜਾਂ ਸਾਡੇ ਪੰਜਾਬ ਦੀ ਜਨਤਾ ਉਹ ਡਿਸਾਈਡ ਕਰੇਗੀ ਕਿ 2022 ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ। ਪਰ ਉਮੀਦਾਂ ਇਹਨਾਂ ਵੱਲੋਂ ਜਤਾਈਆਂ ਜਾ ਰਹੀਆਂ। ਇਸੇ ਤਰ੍ਹਾਂ ਹੀ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।